ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਵਿਜੀਲੈਂਸ ਦੀ ਗੱਲ ਕਰੀਏ। ਵਿਜੀਲੈਂਸ ਇਸ ਵੇਲੇ ਵਿਜੀਲੈਂਸ ਦੇ ਰਡਾਰ ਤੇ 11-12 ਸਾਬਕਾ ਮੰਤਰੀ ਤੇ ਵਿਧਾਇਕ ਨੇ ਕਾਂਗਰਸੀ। ਵਿੱਚ 2 ਅਕਾਲੀ ਵੀ ਨੇ ਜਿਹੜੇ ਸਿੰਜਾਈ ਘੁਟਾਲੇ ਦੇ ਵਿੱਚ ਆਏ ਦਿਨ ਪੁੱਛ ਪੜਤਾਲ ਦੇ ਲਈ ਜਿਨ੍ਹਾਂ ਨੂੰ ਸੱਦਿਆ ਜਾਂਦਾ ਹੈ। ਚਰਚਾਵਾਂ ਇਹ ਵੀ ਨੇ ਵੀ 1-2 ਅਫਸਰ ਇਹੋ ਜਿਹੇ ਆ ਕਾਂਗਰਸੀ ਸਰਕਾਰ ਦੇ ਜਿਹੜੇ ਸਾਰਾ ਕੁਝ ਸਮੇਟ ਕੇ ਤੇ ਵਿਦੇਸ਼ ਉਡਾਰੀ ਮਾਰ ਗਏ ਆ। ਖੈਰ, ਹੁਣ ਜਿਹੜੇ ਬਲੈਕ ਮਨੀ ਨੂੰ ਵਾਈਟ ਕਰਨ ਵਾਲੇ ਆ, ਉਹ ਵੀ ਵਿਜੀਲੈਂਸ ਦੀ ਅੱਖ ਤੇ ਆ ਤੇ ਇਹਨਾਂ ਦੀ ਗਿਣਤੀ ਤਾਂ ਕਾਫੀ ਹੋਊਗੀ। ਹਾਂ ਬਿਲਕੁਲ ਪ੍ਰਵੀਨ ਜੀ, ਬਲੈਕ ਮਨੀ ਨੂੰ ਵਾਈਟ ਕਰਨ ਵਾਲੀਆਂ ਕਈ ਕੰਪਨੀਆਂ ਨਿਸ਼ਾਨੇ ਤੇ ਨੇ, ਕਈ ਜੀ। ਲੀਡਰ ਨਿਸ਼ਾਨੇ ਤੇ ਨੇ, ਕਈ ਅਫਸਰ ਮੌਜੂਦਾ ਤੇ ਸਾਬਕਾ ਨਿਸ਼ਾਨੇ ਤੇ ਨੇ, ਕਈ ਘਰਾਣੇ, ਕਈ ਕਾਰੋਬਾਰੀ, ਕਈ ਹੂੰ, ਲੀਡਰਾਂ ਦੇ ਰਿਸ਼ਤੇਦਾਰ ਨੇੜਲੇ ਉਹ ਨਿਸ਼ਾਨੇ ਤੇ ਨੇ। ਸੋ ਲੰਬੀ ਲਿਸਟ ਤਿਆਰ ਕੀਤੀ ਹੈ ਕਹਿੰਦੇ। ਸੋ ਠੀਕ ਹੈ। ਕੱਲ ਇਹ ਚਰਚਾ ਨਿਕਲ ਕੇ ਆਈ ਸੀ ਕਿ 8-10 ਸਾਬਕਾ ਮੰਤਰੀ ਜਾਂ ਐਮਐਲਏ, ਜਿਵੇਂ ਓਪੀ ਸੋਨੀ ਦਾ ਨਾਂ ਆਉਂਦਾ ਹੈ, ਕਾਂਗੜ ਦਾ ਨਾਂ ਆਉਂਦਾ ਹੈ ਨਾ, ਏਦਾਂ ਕਿੰਨੇ ਹੀ ਲੰਬੀ ਲਿਸਟ ਆਉਂਦੀ ਹੈ, ਮਤਲਬ ਕਿ ਉਹ 'ਚ ਗਿਲਜੀਆਂ ਦਾ ਨਾਮ ਵੀ ਵੱਜੀ ਜਾਂਦਾ ਹਜੇ ਵੀ। ਸੁੰਦਰ ਸ਼ਾਮ ਅਰੋੜਾ ਬੇਸ਼ੱਕ ਪਹਿਲਾਂ ਹੀ ਅੰਦਰ ਨੇ, ਪਰ ਹੋਰ ਮਾਮਲਿਆਂ 'ਚ ਉਹਨਾਂ ਦਾ ਨਾਮ ਵੱਜੀ ਜਾਂਦਾ। ਸੋ ਇਹ ਸਾਰੇ ਨਾਮ ਤਾਂ ਚਰਚਾ 'ਚ ਹੈਗੇ ਹੀ ਨੇ। ਕੁਝ ਬੀਜੇਪੀ ਕੰਨੀ ਚਲੇ ਗਏ, ਜੇ ਕੁਝ ਕਾਂਗਰਸੀਆਂ ਕੰਨੀ ਚੁੱਪ ਬੈਠੇ ਨੇ। ਸੋ ਇਹ ਸਾਰੇ ਨਾਮਾਂ ਦੀ ਚਰਚਾ ਤਾਂ ਹੈਗੀ ਸੀ, ਪਰ ਅੱਜ ਇੱਕ ਹੋਰ ਤੱਥ ਖੁੱਲ ਕੇ ਸਾਹਮਣੇ ਆਇਆ। ਠੀਕ ਹੈ। ਉਹ ਕਹਿੰਦੇ ਵਿਜੀਲੈਂਸ ਨੇ ਇੱਕ ਡਾਟਾ ਤਿਆਰ ਕੀਤਾ। ਜੀ। ਉਸ ਡਾਟੇ ਤਹਿਤ ਉਹਨਾਂ ਨੇ ਦੇਖਿਆ ਕਿ ਜਿਹੜੇ ਪੰਜਾਬ ਦੇ ਪਹਿਲਾਂ ਮੰਤਰੀ ਜਾਂ ਐਮਐਲਏ ਰਹੇ ਨੇ, ਠੀਕ ਹੈ। ਜਾਂ ਪੰਜਾਬ ਦੀ ਏ ਕਲਾਸ ਅਫਸਰਸ਼ਾਹੀ ਰਹੀ ਆ, ਹੂੰ, ਹੂੰ, ਹੂੰ। ਉਹਨਾਂ ਦੇ ਨਿਆਣੇ ਕਾਲਜ ਤੋਂ ਡਿਗਰੀ ਲੈ ਕੇ ਅਜੇ ਘਰੇ ਹੀ ਪਹੁੰਚਦੇ ਨੇ। ਠੀਕ ਹੈ। ਤੇ ਮਤਲਬ ਉਹ 17 ਸਾਲ ਤੋਂ 18 ਸਾਲ ਦੇ ਹੁੰਦੇ ਹੀ ਨੇ। ਜਿੱਦਾਂ ਹੀ ਉਹ ਬਾਲਗ ਹੁੰਦੇ ਨੇ, ਤਦੇ ਉਹਨਾਂ ਦੀ ਕਮਾਈ ਸ਼ੁਰੂ ਹੋ ਜਾਂਦੀ ਹੈ, ਉਸੇ ਦਿਨ ਤੋਂ ਹੀ। ਅੱਛਾ। ਆਹ ਅੰਕੜਾ ਕਹਿੰਦੇ ਨਵਾਂ ਫੜਿਆ ਕਿ ਆਹ ਫਾਰਮੂਲਾ ਕਿਹੜਾ, ਚਾਹੇ ਉਹ ਹੂੰ, ਐਮਐਲਏ ਦਾ ਮੁੰਡਾ ਹੋਵੇ, ਚਾਹੇ ਉਹਦੀ ਧੀ ਹੋਵੇ, ਚਾਹੇ ਉਹਨਾਂ ਦੇ ਭਰਾ ਭਤੀਜਿਆਂ ਦੇ ਨਿਆਣੇ ਹੋਣ, ਹੂੰ, ਹੂੰ, ਚਾਹੇ ਮੰਤਰੀਆਂ, ਅਫਸਰਾਂ, ਅਧਿਕਾਰੀਆਂ ਦੇ ਨਿਆਣੇ ਹੋਣ। ਉਹ ਹੂੰ, ਕਹਿੰਦੇ ਜਿੱਦਾਂ ਹੀ ਉਹ ਬਾਲਗ ਹੁੰਦੇ ਨੇ, ਤਦੇ ਉਹਨਾਂ ਦੀ ਹੂੰ, ਇਨਕਮ ਸ਼ੁਰੂ ਹੋ ਜਾਂਦੀ ਹੈ, ਮੋਟੀ ਕਮਾਈ। ਜਦੇ ਉਹ ਹੂੰ, ਰਿਟਰਨਾਂ ਫਾਈਲ ਕਰਨ ਲੱਗ ਜਾਂਦੇ ਨੇ, ਕਿਆ ਲੋ ਜੀ, ਹੈ ਨਾ। ਸੋ ਹੂੰ। ਕਹਿੰਦੇ ਉਹ ਪੈਸਾ ਅਚਾਨਕ ਕਿੱਥੋਂ ਆਉਂਦਾ, ਇੱਥੇ ਤਾਂ ਨੌਕਰੀਆਂ ਨਹੀਂ ਮਿਲਦੀਆਂ, ਸਹੀ ਹੈ, ਬਿਲਕੁਲ। ਤੇ ਇੱਥੇ 18 ਸਾਲ ਹੁੰਦੇ ਹੀ ਹੁਣ ਕਮਾਈ ਹੂੰ, ਕਿੱਥੋਂ। ਹੋਰ ਛੱਡੋ, ਉਹ ਕਹਿੰਦੇ ਉਹਨਾਂ ਦੀ ਧਰਮ ਪਤਨੀਆਂ ਦੀ, ਉਹਨਾਂ ਦੇ ਬਜ਼ੁਰਗ ਮਾਪਿਆਂ ਦੀ, ਬੇਬੇ ਬਾਪੂ ਦੀ ਪੈਸੇ ਆਮਦਨ ਵਧੀ ਜਾਂਦੀ ਹੈ, ਹੂੰ। ਉਹਨਾਂ ਦੇ ਖਾਤਿਆਂ 'ਚ ਕਿੱਥੋਂ ਆਉਂਦੀ ਹੈ। ਫਿਰ ਰਿਸ਼ਤੇਦਾਰਾਂ ਦੀ ਜ਼ਮੀਨਾਂ ਜਾਇਦਾਦਾਂ ਕਿਵੇਂ ਵਧ ਗਈਆਂ, ਉਹਨਾਂ ਦੇ ਆਮਦਨ ਦੇ ਸਰੋਤ ਕੀ ਨੇ। ਸੋ ਇਸ ਲਈ ਹੁਣ ਪੰਜਾਬ ਦੀਆਂ ਕੁਝ ਵੱਡੀਆਂ ਕੰਪਨੀਆਂ, ਕੁਝ ਵੱਡੇ ਰਾਜਨੀਤਿਕ ਘਰਾਣੇ ਤੇ ਕੁਝ ਵਿਅਕਤੀ ਵਿਸ਼ੇਸ਼, ਜੀ। ਕੁਝ ਅਫਸਰ ਮੌਜੂਦਾ ਤੇ ਸਾਬਕਾ, ਉਹ ਸਾਰੇ, ਉਹਨਾਂ ਦਾ ਸਾਰਾ ਟੱਬਰ ਤੇ ਉਹਨਾਂ ਦਾ ਕੋੜਮਾ, ਉਹਨਾਂ ਦੇ ਰਿਸ਼ਤੇਦਾਰੀ, ਸਾਰਾ ਕੁਝ, ਮਤਲਬ ਕਿ ਸ਼ਰੀਕਾ ਭਾਈਚਾਰਾ ਹੁਣ ਵਿਜੀਲੈਂਸ ਦੇ ਰਡਾਰ ਤੇ ਆ। ਉਹਦੇ ਲੰਬੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ। ਕਾਰਨ ਪ੍ਰਵੀਨ ਜੀ ਇੱਕ ਹੋਰ ਕੱਢਿਆ ਉਹਨਾਂ ਨੇ, ਇੱਕ ਪਹਿਲੂ। ਅੱਛਾ। ਉਹ ਕਹਿੰਦੇ ਕਿ ਚੰਡੀਗੜ੍ਹ, ਮਹਾਲੀ, ਹੂੰ, ਜੀਰਕਪੁਰ, ਖਰੜ, ਰੋਪੜ, ਇਹ ਸਾਰੇ ਇਲਾਕੇ ਦੇ ਵਿੱਚ ਜਿੰਨੀਆਂ ਰਜਿਸਟਰੀਆਂ ਹੋਈਆਂ ਹੂੰ, ਹੂੰ, ਪਿਛਲੇ 5-7 ਸਾਲਾਂ 'ਚ, ਹੂੰ, ਹੂੰ। ਉਹ ਰਜਿਸਟਰੀਆਂ ਵਾਲੇ ਬੰਦੇ ਦਾ ਕਿਹਦੇ ਨਾਲ ਰਿਸ਼ਤਾ ਨਾਤਾ ਹੈ, ਉਹ ਵੀ ਜਾਂਚ ਕੀਤੀ ਜਾ ਰਹੀ ਹੈ ਅੱਛਾ, ਜੀ, ਕਿ ਜੇ ਠੀਕ ਹੈ। ਰਜਿਸਟਰੀ ਕਰਾਈ ਆ ਤਾਂ ਉਹਦੀ ਜਾਰੀ ਕਿਹਦੇ ਨਾਲ ਹੈ, ਕਿ ਉਹ ਕਿਸੇ ਐਮਐਲਏ ਦਾ ਨੇੜਲਾ ਤਾਂ ਨਹੀਂ, ਕਿਸੇ ਅਧਿਕਾਰੀ ਦਾ ਨੇੜਲਾ ਤਾਂ ਨਹੀਂ। ਸੋ ਇਹ ਵੀ ਇੱਕ ਹੂੰ, ਪੜਤਾਲ ਦਾ ਤਰੀਕਾ ਕੱਢਿਆ। ਸੋ ਇਸ ਏਰੀਆ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਕਮਰਸ਼ੀਅਲ ਫਲੈਟ, ਕੋਠੀਆਂ, ਜਾਂ ਜ਼ਮੀਨਾਂ, ਇਹ ਸਾਰਾ ਕੁਝ, ਫਾਰਮ ਹਾਊਸ ਵਾਲੇ, ਉਹ ਸਾਰਾ ਕੁਝ, ਕਾਫੀ ਲੰਬੀ ਲਿਸਟ ਹੈ। ਸੋ ਇਸ ਲਿਸਟ ਦੇ ਹਵਾਲੇ ਨਾਲ ਵੀ ਤਿਆਰੀ ਕੀਤੀ ਜਾ ਰਹੀ ਹੈ। ਸੋ ਦੇਖਦੇ ਹਾਂ ਜੀ ਕਿੱਥੇ ਤੱਕ ਹੱਥ ਪੈਂਦਾ, ਜਾਂ ਇਹ ਹੂੰ। ਡਰਾਉਣ ਧਮਕਾਉਣ ਦਾ ਹੀ ਤਰੀਕਾ ਹੈ, ਚੁੱਪ ਕਰਾਉਣ ਦਾ ਤਰੀਕਾ ਹੈ, ਜਾਂ ਸੱਚਮੁੱਚ ਕੁਝ ਸਾਹਮਣੇ ਆਊਗਾ। ਜੀ, ਚਲੋ ਇਸ ਨੁਕਤੇ ਤੇ ਤਾਂ ਵਿਚਾਰ ਹੋਇਆ ਨਾ ਕਿ ਜਿਹੜੇ ਇਹ ਅਫਸਰਸ਼ਾਹੀ ਦੇ ਬੱਚੇ ਆ ਜਾਂ ਕੋਈ ਹੋਰ ਲੋਕ ਆ ਤੇ ਇਹਨਾਂ ਦੀ ਆਮਦਨ ਕਿੱਥੋਂ ਸ਼ੁਰੂ ਹੋ ਜਾਂਦੀ ਹੈ। ਬਿਲਕੁਲ। ਤੇ ਵੈਸੇ ਜਿਵੇਂ ਸਿਆਸੀ ਪਾਰਟੀਆਂ ਕੋਲੇ ਸ਼ਰਮਾ ਜੀ ਵਾਸ਼ਿੰਗ ਮਸ਼ੀਨਾਂ ਹੈ, ਉਵੇਂ ਇਹਨਾਂ ਕੋਲੇ ਵੀ ਕੋਈ ਨਾ ਕੋਈ ਸੰਦ ਤਾਂ ਹੋਊਗਾ ਜਿਹੜਾ ਬਲੈਕ ਨੂੰ ਵਾਈਟ ਕਰਦਾ ਹੈ। ਤੇ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਪਿਛਲੇ ਦਿਨੀਂ 2014-15 ਦੇ ਵਿੱਚ ਇੱਕ ਡੇਰੇਦਾਰ ਦੀਆਂ ਫਿਲਮਾਂ ਵੀ ਦੇ ਉੱਤੇ ਵੀ ਇਹੀ ਉਂਗਲ ਉੱਠੀ ਸੀ ਕਿ ਸ਼ਾਇਦ ਉੱਧਰਲਾ ਠੱਪਾ ਇੱਧਰ ਲਾਉਣ ਵਾਲੇ ਪਾਸੇ ਹੀ ਜਿਹੜਾ ਫਿਰ ਕਲੈਕਸ਼ਨਾਂ ਬਹੁਤ ਦਿਖਾਈਆਂ ਜਾਂਦੀਆਂ, ਇੰਨੇ 100 ਕਰੋੜ, ਇੰਨੇ 100 ਬਿਲਕੁਲ। ਕਰੋੜ ਕਮਾਇਆ, ਇੰਨੇ 100 ਕਰੋੜ ਕਮਾਇਆ।